ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 13 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਗੱਲ ਕਰੀਏ ਸ਼ਰਮਾ ਜੀ ਕੈਪਟਨ ਅਮਰਿੰਦਰ ਤੋਂ। ਪਹਿਲਾਂ ਤਾਂ ਭਾਜਪਾ ਨੇ ਡਰਾਇਆ ਈਡੀ ਦੇ ਸਮਨਾਂ ਦੀ, ਜਦੋਂ ਆਪਾਂ ਚਰਚਾ ਕਰ ਰਹੇ ਸੀ, ਪਰ ਬਾਅਦ ਦੇ ਵਿੱਚ ਕਹਿੰਦੇ ਕੈਪਟਨ ਅਮਰਿੰਦਰ ਨੂੰ ਭਾਜਪਾ ਨੇ ਪਲੋਸ ਵੀ ਲਿਆ ਜੀ। ਪ੍ਰਵੀਨ ਜੀ, ਕੈਪਟਨ ਅਮਰਿੰਦਰ ਸਿੰਘ ਇਸ ਮੌਕੇ ਹਸਪਤਾਲ 'ਚ ਜੇਰੇ ਇਲਾਜ ਨੇ ਜੀ। ਉਹਨਾਂ ਦੇ ਗੋਡੇ ਦਾ ਆਪਰੇਸ਼ਨ ਹੋਇਆ ਤੇ ਇਸ ਉਮਰ 'ਚ ਜਾ ਕੇ ਆਪਰੇਸ਼ਨ ਹੋਣਾ, ਉਹਨੂੰ ਰਿਕਵਰ ਕਰਨ ਲਈ ਵੀ ਫਿਰ ਸਮਾਂ ਲੱਗਦਾ ਹੈ। ਤੇ ਦੂਸਰਾ ਇਹ ਵੀ ਹੈ ਕਿ ਸੋਹਲ ਬੰਦੇ ਨੇ, ਹੈਨਾ, ਰਾਜੇ ਮਹਾਰਾਜੇ ਨੇ, ਤੇ ਇਸ ਲਈ ਉਹ ਚੋਲ ਮੋਲ ਵੀ ਸਾਰਾ ਚਾਹੀਦਾ। ਫਿਰ ਬੜਾ ਹਸਪਤਾਲ ਬਿੱਲ ਬੜਾ ਬਣਾਉਣਾ, ਉਹਨਾਂ ਨੇ ਵੀ ਕੁਛ ਕਰਕੇ ਦਿਖਾਉਣਾ। ਸੋ ਇਸ ਲਈ ਉਹ ICU 'ਚ ਰੱਖਿਆ ਜੀ। ਇਹ ਡਾਕਟਰਾਂ ਦੀ ਨਿਗਰਾਨੀ 'ਚ ਰਹਿਣਗੇ ਜੀ। ਇੱਥੇ ਆਪਣੇ ਵਾਲੀਆਂ ਮਾਈਆਂ ਦੂਏ ਦਿਨ ਗੋਡਾ ਘੜੀਸੀ ਰਸੋਈ 'ਚ ਫਿਰਦੀਆਂ ਹੁੰਦੀਆਂ। ਸਹੀ ਗੱਲ। ਸੋ ਇਹ ਫਰਕ ਹੈ, ਮਤਲਬ ਹੈ ਨਾ, ਕਲਾਸ ਦਾ ਫਰਕ ਹੈ ਹੈਗਾ। ਉਹ ਸਾਰੇ ਦਰਮਿਆਨ ਹੀ ਜਦੋਂ ਬੰਦਾ ਸਰੀਰਕ ਤੌਰ ਤੇ ਹਸਪਤਾਲਾਂ ਦੇ ਵਿੱਚ ਗੇੜੇ ਕੱਢ ਰਿਹਾ ਹੋਵੇ, ਮੰਜੇ ਤੇ ਪਿਆ ਹੋਵੇ, ਤੇ ਉਧਰ ਉਹਨਾਂ ਨੂੰ ਤੁਸੀਂ ਮਾਨਸਿਕ ਟੀਕੇ ਲਾਉਣ ਲੱਗ ਜਾਓ, ਇੱਕ ਵਾਰ ਤਾਂ ਤਾਮਝਾਮ ਹਿੱਲਦਾ ਜੀ। ਸਹੀ ਹੈ। ਔਰ ਉਹ ਵਿਅਕਤੀ ਜਿਹਨੇ ਮਤਲਬ ਕਿ ਰਾਜ ਕੀਤਾ ਹੋਵੇ ਤੇ ਉਸੇ ਦਰਦ 'ਚ ਉਹ ਬੋਲਿਆ ਹੋਵੇ ਕਿ ਇਹ ਕਾਹਦੀ BJP ਜਿਹੜੀ ਮੇਰੀ ਸਮਝਦੀ ਉਹ ਨਹੀਂ ਵਰਤੋਂ ਕਰਦੀ, ਮੈਨੂੰ ਪੰਜਾਬ 'ਚ ਪੁੱਛਦੀ ਉਹ ਨਹੀਂ, ਮੈਨੂੰ ਤਾਂ ਪਟਿਆਲੇ ਦੀ ਸੀਟ ਲਈ, ਪਟਿਆਲੇ ਦੀਆਂ ਚੋਣਾਂ ਲਈ ਨਹੀਂ ਪੁੱਛਦੀ, ਹੋਰ ਤਾਂ ਇਹਨਾਂ ਨੇ ਕੀ ਪੁੱਛਣਾ। ਉਹ ਜਿਹੜਾ ਦਰਦ ਸੀ ਉਹ ਸ਼ਾਇਦ ਸੰਮਣ ਦੇ ਰੂਪ 'ਚ ਸਾਹਮਣੇ ਆ ਕੇ ਖੜ ਗਿਆ। BJP ਨੂੰ ਲੱਗਿਆ ਕਿ ਅੱਛਾ, ਇਹੀ ਤਾਂ ਚੁੱਪ ਕਰਾਉਣ ਲਈ ਤੈਨੂੰ ਇੱਧਰ ਲਿਆਂਦਾ ਸੀ ਕਿ ਵੀ ਆਹ ਤੇਰੀਆਂ ED ਦਾ ਮਾਮਲਾ ਪਿਆ, ਤੇਰੇ ਸਵਿਸ ਖਾਤਿਆਂ ਦਾ, ਤੇਰਾ ਮੁੰਡੇ ਦਾ, ਤੇਰੀ ਪਤਨੀ ਦਾ, ਕਿ ਤੂੰ ਫੇਰ, ਕਿਉਂਕਿ BJP ਦੇ ਵਿੱਚ ਇੱਕ ਫਾਰਮੂਲਾ ਹੈ ਕਿ ਜੇ BJP 'ਚ ਆਉਣਾ ਹੈ ਤਾਂ ਰੀੜ ਦੀ ਹੱਡੀ ਦੇ ਮਣਕੇ ਤੋੜ ਕੇ ਆਉਣਾ ਪੈਂਦਾ। ਸਹੀ ਹੈ। ਰੀੜ ਦੀ ਹੱਡੀ ਵਾਲੇ ਬੰਦੇ ਨਹੀਂ ਚਾਹੀਦੇ ਇਹਨਾਂ ਨੂੰ। ਤੇ ਉਹ ਪਤਾ ਨਹੀਂ ਕਿ ਇੱਕ ਅੱਧਾ ਮਣਕਾ ਕਿਵੇਂ ਜਿਉਂਦਾ ਰਹਿ ਗਿਆ ਤੇ ਉਹ ਰੜਕ ਗਿਆ ਫੇਰ, ਤੇ ਅਮਰਿੰਦਰ ਨੇ ਕਿਤੇ ਗੱਲ ਕਰਤੀ ਜੀ। ਤੇ ਹੁਣ ਉਹ ਗੱਲ ਕੀ BJP ਦੇ ਮਨ ਨੂੰ ਲੱਗ ਗਈ, ਕੀ ਕਿਸੇ ਲੀਡਰ ਦੇ ਮਨ ਨੂੰ ਲੱਗ ਗਈ, ਕੀ ਕਿਸੇ ਨੇ ED ਅਧਿਕਾਰੀ ਨਾਲ ਸਾਠਗੰਢ ਕਰ ਲਈ, ਜਾਂ ਹੁਕਮ ਸੀ ਇਹ ਵਿਸ਼ੇਸ਼ ਤੌਰ ਦੇ ਉੱਤੇ ਕਿ ਭੇਜੋ ਸੰਮਣ। ਸੰਮਣ ਭੇਜਤੇ। ਠੀਕ ਹੈ ਜੀ। ਸੰਮਣ ਭੇਜਣ ਤੋਂ ਬਾਅਦ ਤਰਥੱਲੀ ਮਚ ਗਈ ਕਿ ਭੁਪੇਸ਼ ਬਘੇਲ ਦੇ ਬੋਲਾਂ ਨੇ BJP ਨੂੰ ਇੱਕ ਨਵਾਂ ਫਿਕਰ ਪਾਤਾ ਕਿ ਕਿਤੇ ਇਹ ਨਾ ਹੋਵੇ ਅਮਰਿੰਦਰ ਮੁੜਿਆ ਤਾਂ 20-25 ਜਣਿਆਂ ਦਾ ਲੈ ਕੇ ਮੁੜਨ ਦੀ ਦਮ ਰੱਖਦਾ ਉਹ ਅੱਜ ਵੀ। ਸਹੀ ਹੈ। ਕਿ ਜੇ ਉਹ ਮੁੜਿਆ ਤਾਂ 20-25 ਜਣਿਆਂ ਨਾਲ ਲੈ ਕੇ ਮੁੜੂਗਾ। ਪਰ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕਿਤੇ ਕਿ ਤਾਂ ਨਹੀਂ ਕਿ ਅਮਰਿੰਦਰ ਹੁਣ ਬਾਦਲ ਵਾਂਗ ਆਪਣੇ ਜਵਾਕਾਂ ਦੇ ਬਸ ਪੈ ਗਿਆ ਕਿ ਹੁਣ ਤਾਂ ਉਹਨਾਂ ਨੇ ਫੈਸਲਾ ਕਰਨਾ, ਉਹ ਸੈਟਿੰਗ ਚੱਲ ਰਹੀ। ਤੋ ਇਸ ਲਈ ਧੀ ਕਹਿੰਦੀ ਕਿ ਕੁਛ ਹੋ ਜਵੇ ਤਾਂ BJP ਵਾਲੇ ਪਾਸੇ ਹੀ ਆ। ਪਰ ਭੁਪੇਸ਼ ਬਘੇਲ ਕਹਿੰਦਾ ਸਾਡੇ ਬੂਹੇ ਖੁੱਲੇ ਨੇ, ਰੈੱਡ ਕਾਰਪੇਟ ਵੀ ਵਿਛਾਇਆ, ਗੁਲਦਸਤੇ ਵੀ ਤਿਆਰ ਨੇ, ਕਿਹਾ ਜੋ ਅਮਰਿੰਦਰ ਜੀ ਜਿੱਦਣ ਆਉਣਾ ਜੀ। ਸਹੀ ਹੈ। ਇਹ ਨੀਤੀ ਸੀ ਜਿਹਨੇ BJP ਨੂੰ ਮੋੜਨ ਲਈ ਮਜਬੂਰ ਕੀਤਾ, ਜਾਂ BJP ਦੀ ਚਾਲ ਹੀ ਇਹੀ ਸੀ ਕਿ ਅਮਰਿੰਦਰ ਸਿੰਘ ਨੂੰ ਪਹਿਲਾਂ ਡਰਾ ਲਓ ਫਿਰ ਪਲੋਸ ਲਓ। ਸਹੀ। ਅਸ਼ਵਨੀ ਸ਼ਰਮਾ ਦਾ ਜਾਣਾ, ਹੱਥ ਮਿਲਾਉਣਾ, ਗੁਲਦਸਤੇ ਦੇਣਾ, ਤਸਵੀਰਾਂ ਜਾਰੀ ਹੋਣੀਆਂ, ਪਰ ਅਸ਼ਵਨੀ ਸ਼ਰਮਾ ਦੀ ਕੀ ਹੋਂਦ ਕਿ ਉਹ ਫੈਸਲਾ ਕਰੂਗਾ ਅਮਰਿੰਦਰ ਨੇ ਕਿੱਥੇ ਰਹਿਣਾ, ਕਿੱਥੇ ਨਹੀਂ ਰਹਿਣਾ, ਕਿਹੜੀ ਪੋਜੀਸ਼ਨ ਤੇ ਰੱਖਣਾ। ਸਹੀ ਹੈ, ਬਿਲਕੁਲ। ਹਾਂ, ਪਰ ਇੱਕ ਸੰਗਠਨ ਮੰਤਰੀ ਗਏ ਸੀ ਇਹਨਾਂ ਦੇ। ਠੀਕ ਹੈ ਪ੍ਰਵੀਨ ਜੀ, BJP ਦੇ ਵਿੱਚ ਸੰਗਠਨ ਮੰਤਰੀ ਦਾ ਮਤਲਬ ਇਹੀ ਹੈ ਕਿ ਸੰਗਠਨ ਦੇ ਵਿੱਚ ਜੋ ਫੈਸਲਾ ਹੋਊਗਾ ਉਹਦੇ ਰਾਹੀਂ ਹੋਊਗਾ।
ਪ੍ਰਧਾਨ ਜਿਹਨੂੰ ਮਰਜ਼ੀ ਲਾਓ, ਅਹੁਦੇਦਾਰ ਜਿਹਨੂੰ ਮਰਜ਼ੀ ਲਾਓ, ਬਿਲਕੁਲ, ਚਾਹੇ ਉਹ ਸਟੇਟ ਪੱਧਰੀ ਸੰਗਠਨ ਹੋਵੇ ਤੇ ਚਾਹੇ ਦੇਸ਼ ਪੱਧਰੀ ਸੰਗਠਨ ਹੋਵੇ, RSS ਦਾ ਸਿੱਧਾ ਨੁਮਾਇੰਦਾ ਜਿਹੜਾ ਹੁੰਦਾ ਉਹ ਸੰਗਠਨ ਮੰਤਰੀ ਹੁੰਦਾ। ਮਤਲਬ ਜਿਵੇਂ ਕੋਈ ਸੰਸਥਾ ਹੋਵੇ ਉਹ ਚ ਕਹਿ ਦਈਏ ਕਿ ਜਨਰਲ ਸਕੱਤਰ ਹੀ ਸਭ ਕੁਝ ਹੁੰਦਾ, ਪ੍ਰਧਾਨ ਤਾਂ ਵਿਚਾਰਾ ਉਹਦੇ ਨੂੰ ਹੁੰਦਾ ਹੈ ਨਾ, ਸਹੀ ਗੱਲ, ਕਿ ਤਾਕਤ ਉਸਦੀ ਜਨਰਲ ਸਕੱਤਰ ਕੋਲ ਹੁੰਦੀ ਹੈ। ਉਹ ਸਥਿਤੀ ਇੱਥੇ ਸੰਗਠਨ ਮੰਤਰੀ ਦੀ ਹੈ। ਸੋ ਸੰਗਠਨ ਮੰਤਰੀ ਜਦੋਂ ਮਿਲ ਕੇ ਆਏ ਤੇ ਕਹਿੰਦੇ ਜੀ ਕਿ ਉਹਨਾਂ ਨੇ ਕਿਹਾ ਜੀ ਕਿ ਅਮਰਿੰਦਰ ਜੀ ਕੋਈ ਫਿਕਰ ਨਾ ਕਰੋ ਤੁਸੀਂ, ਅਸੀਂ ਕਾਰਵਾਈ ਕਰਤੀ। ਠੀਕ ਹੈ ਜੀ। ਤੇ ਉਹ ਤੋਂ ਚੰਦ ਸਕਿੰਟਾਂ ਬਾਅਦ ਹੀ ਉਸ ਅਫਸਰ ਦੀ ਆਪਣਾ ਜਲੰਧਰ ਤੋਂ ਬਦਲੀ ਚੇਨਈ ਹੋ ਗਈ। ਜਿਹੜੇ ਤਿਵਾੜੀ ਸਾਹਿਬ ਸੀ, ਰਵੀ ਤਿਵਾੜੀ ਜੀ, ਉਹਨਾਂ ਨੂੰ ਚੇਨਈ ਬਦਲਤਾ। ਹੁਣ ਕੀ ਰਵੀ ਤਿਵਾੜੀ ਨੇ ਆਪ ਹੀ ਸੰਮਨ ਕੱਢਤੇ? ਕੋਈ ਜਿਹੜੀ ਈਡੀ ਤਾਂ ਛਿੱਕਰੀ ਮਾਰਦੀ ਸੱਤਾ ਦੀ ਪੁੱਛ ਤੋਂ ਬਿਨਾਂ, ਕਿਉਂਕਿ ਈਡੀ ਤਾਂ ਰੇਡ ਉੱਥੇ ਹੀ ਕਰਦੀ ਹੈ ਜਿਹੜਾ ਬੀਜੇਪੀ ਚ ਨਹੀਂ ਹੈਗਾ, ਬੀਜੇਪੀ ਦੇ ਆਲੇ ਪਾਸੇ ਤਾਂ ਜਾਂਦੀ ਨਹੀਂ ਹੈ ਜੀ। ਬਿਲਕੁਲ। ਤੇ ਫਿਰ ਇੱਧਰ ਕਿਵੇਂ ਆ ਗਈ ਆਪਣੇ ਆਪੇ? ਕੀ ਰਵੀ ਤਿਵਾੜੀ ਕੋਲ ਕੋਈ ਅਲਮਾਰੀ ਫਾਈਲਾਂ ਝਾੜਦਿਆਂ ਉਹੀ ਨਿਗਾਹ ਪੈ ਗਈ ਕੈਪਟਨ ਦੀ ਕਿ ਉਹਨੇ ਸੰਮਨ ਕੱਢ ਮਾਰੇ? ਸਹੀ ਹੈ, ਬਿਲਕੁਲ। ਕੀ ਰਵੀ ਤਿਵਾੜੀ ਕਿਸੇ ਹੋਰ ਲੀਡਰ ਦੇ ਜਾਂ ਕਿਸੇ ਹੋਰ ਰਾਜਨੀਤਿਕ ਧਿਰ ਦੇ ਨੇੜੇ ਸੀ ਕਿ ਉਹਨਾਂ ਨੇ ਉਹ ਤੋਂ ਹੀ ਕੰਮ ਕਰਾ ਲਿਆ? ਜਾਂ ਬੀਜੇਪੀ ਨੇ ਪਹਿਲਾਂ ਰਵੀ ਤਿਵਾੜੀ ਦੀ ਡਿਊਟੀ ਲਾਈ ਜੀ ਕਿ ਰਵੀ ਤਿਵਾੜੀ ਜੀ ਕੱਢ ਦੋ ਸੰਮਨ, ਤੇ ਜਦੋਂ ਸੰਮਨ ਕੱਢਤੇ ਫਿਰ ਅਮਰਿੰਦਰ ਨੂੰ ਹੁਣ ਤੁਸੀਂ ਗੱਲਾਂ ਨਾਲ ਤਾਂ ਭੁਲੋ ਨਹੀਂ ਸਕਦੇ, ਅਗਲਾ ਮੁੱਖ ਮੰਤਰੀ ਰਿਹਾ ਉਦੋਂ ਬਾਅਦ। ਸਹੀ ਗੱਲ ਹੈ, ਬਿਲਕੁਲ। ਤੇ ਫਿਰ ਉਹਨੂੰ ਕੋਈ ਕਾਰਵਾਈ ਕਰਕੇ ਦਿਖਾਉਣੀ ਬਣੀ। ਇਸ ਲਈ ਇਹ ਦਿਖਾਇਆ ਕਿ ਦੇਖੋ ਜੀ ਜਿਹਨੇ ਭੇਜੇ ਸੀ ਉਹਨੇ ਜਾਣਬੁੱਝ ਕੇ ਸ਼ਰਾਰਤ ਕੀਤੀ, ਅਸੀਂ ਕਾਰਵਾਈ ਕਰਤੀ, ਅਸੀਂ ਤਾਂ ਤੁਹਾਡੇ ਖਿਲਾਫ ਕੋਈ ਕਾਰਵਾਈ ਚਾਹੁੰਦੇ ਹੀ ਨਹੀਂ। ਦੇਖ ਲਓ, ਜਦ ਤੱਕ ਬੀਜੇਪੀ ਚੋਂ ਤੱਕ ਦੁੱਧ ਦੇ ਤੁੱਤੇ ਹੋ, ਇਸ ਲਈ ਕੋਈ ਚਿੰਤਾ ਨਾ ਕਰੋ। ਸੋ ਇਹ ਕਾਰਵਾਈ ਕੀ ਇਸ ਤਰੀਕੇ ਨਾਲ ਹੋਈ ਕਿ ਪਹਿਲਾਂ ਆਪੇ ਡਰਾ ਲਿਆ, ਆਪ ਹੀ, ਤੇ ਫਿਰ ਆਪੇ ਪੜੋਸ ਲਿਆ। ਜੀ ਜੀ, ਸਹੀ ਹੈ। ਤੋ ਹੁਣ ਅਮਰਿੰਦਰ ਤੇ ਅਮਰਿੰਦਰ ਦਾ ਪਰਿਵਾਰ ਫਿਲਹਾਲ ਬੀਜੇਪੀ 'ਚ ਹੈ, ਤੇ ਪਰ ਗਾਂ ਲਈ ਕੰਨ ਹੋ ਗਏ ਕਿ ਬਈ ਯਾਦ ਰੱਖਣਾ, ਸਵਾਲ ਨਹੀਂ ਕਰਨਾ ਕੋਈ ਜੇ ਰਹਿਣਾ, ਬਸ। ਇਹਨੂੰ ਕਹਿੰਦੇ ਨੇ ਅਸਲ ਦੇ ਵਿੱਚ ਪੰਜਾਬੀ ਦੇ ਵਿੱਚ ਆਪੇ ਰੋਗ ਲਾਉਣੇ, ਆਪੇ ਦੇਣੀਆਂ ਦਵਾਵਾਂ, ਵੀ ਰੋਗ ਵੀ ਆਪੇ ਲਾਉਣਾ ਤੇ ਆਪੇ ਦਵਾਵਾਂ ਵੀ ਦੇਣੀਆਂ। ਅਗਲੀ ਗੱਲ ਕਰੀਏ ਭਾਰਤ ਦੀ ਲੋਕ ਸਭਾ ਦੀ। ਕਹਿੰਦੇ ਸੰਸਦ ਦੇ ਵਿੱਚ ਨਾਰੇ ਗੂੰਜੇ ਪੁਰੀ ਦੇ ਖਿਲਾਫ, ਪਰ ਛੁੱਟੀ ਕਹਿੰਦੇ ਰਾਹੁਲ ਦੀ ਜੀ। ਇੱਕ ਨਾ ਮਤਲਬ ਕਿ ਮਤਾ ਲਿਆ ਰਹੇ ਸੀਗੇ ਇਹ ਰਾਹੁਲ ਗਾਂਧੀ ਦੇ ਖਿਲਾਫ ਜੀ, ਉਹਦੇ ਵਿੱਚ ਹੁੰਦਾ ਕਿ ਵੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ, ਵਿਸ਼ੇਸ਼ ਅਧਿਕਾਰਾਂ ਦਾ ਉਲੰਘਣ ਕੀਤਾ ਇਹਨੇ, ਜਿਹੜੇ ਇਹਦੇ ਅਧਿਕਾਰ ਬਣਦੇ ਨਹੀਂ ਸੀ ਉੱਥੇ ਤੱਕ ਚਲਾ ਗਿਆ। ਉਹ ਪਤਾ ਨਹੀਂ ਬੀਜੇਪੀ ਉਹ ਤੋਂ ਕਿਉਂ ਪਿੱਛੇ ਹਟ ਗਈ। ਮਤਲਬ ਹੁਣ ਇਹੀ ਹੈ ਜੀ ਕਿ ਆਹ ਸ਼ਬਦ ਕੱਟ ਦੋ ਜੀ ਕਾਰਵਾਈ ਚੋਂ, ਇਹ ਹਟਾ ਦੋ ਜੀ, ਪਰ ਉੱਥੇ ਵੀ ਠੀਕ ਆ। ਸਹੀ ਹੈ। ਅਚਾਨਕ ਨਿਸ਼ੀਕਾਂਤ ਦੁਬੇ ਨੇ ਇੱਕ ਨੋਟਿਸ ਦਿੱਤਾ। ਉਹ ਨੋਟਿਸ ਹੈਗਾ ਕਿ ਜੀ ਰਾਹੁਲ ਗਾਂਧੀ ਦੀ ਮੈਂਬਰੀ ਖਾਰਜ ਕੀਤੀ ਜਾਵੇ। ਠੀਕ ਹੈ। ਸੰਸਦ ਦੇ ਅੰਦਰ ਐਪਸਟੀਨ ਦੀਆਂ ਫਾਈਲਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਜੋ ਸਵਾਲ ਖੜੇ ਕੀਤੇ, ਉਸ ਦਾ ਜਵਾਬ ਦੇਣ ਦੇ ਲਈ 56 ਇੰਚ ਦੀ ਛਾਤੀ ਨਹੀਂ ਕਿਤੇ ਲੱਭੀ। ਸਹੀ ਹੈ, ਬਿਲਕੁਲ ਸਹੀ ਹੈ। ਜਿਹੜੇ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਭਾਸ਼ਣ ਦੇਣ ਦੀ ਕਲਾ ਦੇ ਮਾਹਰ ਸਮਝਦੇ ਨੇ, ਹੈ ਨਾ, ਉਹ ਤੇ ਉਹਦੀ ਟੀਮ ਜਿਹਨੂੰ ਪੱਪੂ ਕਹਿ ਕੇ ਸੰਬੋਧਨ ਕਰਦੀ ਸੀ, ਅੱਜ ਉਹ ਪੱਪੂ ਦੇ ਜਵਾਬ ਵੀ ਨਹੀਂ ਉਹਨਾਂ ਤੋਂ ਦੇ ਹੁਣ। ਸਹੀ ਹੈ, ਬਿਲਕੁਲ। ਦੇਸ਼ ਦੇ ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਕੀ ਦੇ ਹੋਣਗੇ? ਤੇ ਜੇ ਇੱਕ ਪੱਪੂ ਤੋਂ ਤੁਹਾਨੂੰ ਡਰ ਲੱਗਣ ਲੱਗ ਪਿਆ, ਤੇ ਤੁਹਾਡੀ ਤਾਂ ਰਾਜਨੀਤੀ ਬੜੀ ਕੱਚੀ ਹੈ। ਤੁਸੀਂ ਸੰਸਦ ਦੇ ਵਿੱਚੋਂ ਕੰਨੀ ਕਤਰਾ ਕੇ ਭੱਜ ਰਹੇ ਹੋ। ਜੀ ਜੀ। ਤੇ ਤੁਹਾਡੇ ਕੋਲ ਤਾਂ ਕਾਂਗਰਸ ਦੇ ਖਿਲਾਫ ਇੰਨੇ ਤੁਹਾਡੇ ਭੱਤੇ 'ਚ ਤੀਰ ਪਏ ਨੇ ਕਿ ਚਲਾਓ ਜਿਹੜਾ ਜੀ ਕਰਦਾ। ਤੁਹਾਡੇ ਤਾਂ ਰੋਕ ਵੀ ਨਹੀਂ ਕੋਈ। ਸਹੀ ਹੈ। ਜਿਹਦਾ ਮਰਜ਼ੀ ਕਾਰਜਕਾਲ ਕੱਢੋ, ਜਿਹਦਾ ਮਰਜ਼ੀ ਸਮਾਂ ਕੱਢੋ, ਜਿਹਦੇ ਮਰਜ਼ੀ ਸਮੇਂ ਬਾਰੇ ਬੋਲੋ। ਹਾਂ, ਸਾਹਮਣੇ ਵਾਲਾ ਬੰਦੇ ਨੂੰ ਬੋਲਣ ਤੇ ਰੋਕਾਂ ਨੇ ਵਿਰੋਧੀ ਧਿਰ ਨੂੰ। ਹੁਣ ਜਦੋਂ ਘਿਰੇ ਹੋਏ ਮਹਿਸੂਸ ਕਰਦੇ ਹੋ, ਫਿਰ ਤੁਸੀਂ ਕਹਿੰਦੇ ਹੋ, ਦੇਖੋ ਐਪਸਟੀਨ ਦੀਆਂ ਫਾਈਲਾਂ ਦੇ ਮਾਮਲੇ 'ਚ ਜਿਹੜੇ ਮੁਲਕਾਂ ਦੇ ਵਿੱਚ ਇਹ ਮਾਮਲੇ ਆਏ, ਉੱਥੋਂ ਦੇ ਮੰਤਰੀ ਸੰਤਰੀ ਅਸਤੀਫਾ ਦੇ ਗਏ। ਜੀ ਜੀ, ਸਹੀ ਹੈ, ਬਿਲਕੁਲ। ਤੇ ਅਗਲੇ ਕਹਿੰਦੇ ਜਾਂਚ ਹੋਊ, ਸਾਬਤ ਹੋਊ, ਕੁਛ ਹੋਊਗਾ, ਸਾਡਾ ਕਿੰਨਾ ਰੋਲ ਹੈ ਕਿੰਨਾ ਨਹੀਂ, ਇਹ ਵਕਤ ਤੈਅ ਕਰੂਗਾ, ਪਰ ਨਾ ਤਾਂ ਹੈ ਨਾ। ਹੁਣ ਇੱਥੇ ਸਾਡੇ ਬਿਲਕੁਲ ਉਲਟਾ, ਅਸੀਂ ਮੰਨ ਵੀ ਰਹੇ ਹਾਂ ਕਿ ਸਾਡਾ ਨਾਂ ਹੈਗਾ ਜੀ, ਸਾਡੀਆਂ ਮੁਲਾਕਾਤਾਂ ਹੈਗੀਆਂ, ਕਾਰਵਾਈ ਵੀ ਕੋਈ, ਤੇ ਪਰ ਅਸੀਂ ਅਸਤੀਫਾ ਅਸੀਂ ਨਹੀਂ ਦੇਵਾਂਗੇ, ਅਸਤੀਫਾ ਰਾਹੁਲ ਗਾਂਧੀ ਦੇਵੇ। ਹੈ ਕਮਾਲ ਦਾ, ਮਤਲਬ ਕਿ ਇਹ ਸਰਕਾਰ ਦਾ ਤਰੀਕਾ ਘਰ ਹੈ। ਤੇ ਕੱਲ ਖਾਸੇ ਨਾਰੇ ਗੂੰਜੇ ਹਰਦੀਪ ਪੁਰੀ ਦੇ ਖਿਲਾਫ। ਦੇਖੋ ਵਿਰੋਧੀ ਤੇਰੇ ਇਸ ਵਾਰ ਗਿਣਤੀ ਮਿੰਟ ਦੀ ਪੱਖੋਂ ਠੀਕ ਠਾਕ ਹੈ, ਤੇ ਸਰਕਾਰ ਨੂੰ ਚੰਗਾ ਘੇਰ ਰਹੀ ਆ, ਹੈ ਨਾ। ਮਤਲਬ ਜਿਹੜਾ ਵਿਸ਼ਵ ਗੁਰੂ ਹੈ ਉਹਨੂੰ ਮਹਿਲਾ ਸੰਸਦ ਮੈਂਬਰਾਂ ਤੋਂ ਵੀ ਡਰ ਲੱਗਣ ਲੱਗ ਪਿਆ। ਸਹੀ ਗੱਲ ਹੈ, ਉਹ ਤੋਂ ਵੀ ਜਾਨ ਦਾ ਖਤਰਾ ਹੋਣ ਲੱਗ ਪਿਆ। ਜੇ ਸੰਸਦ 'ਚ ਤੁਹਾਡੀ ਜਾਨ ਨੂੰ ਖਤਰਾ ਹੈ, ਫਿਰ ਸਾਡੇ ਭਗਵੰਤ ਮਾਨ ਤੋਂ ਮੁਰਗੀ ਖਾਨੇ ਦਾ ਫਾਰਮੂਲਾ ਸਿੱਖ ਲਓ। ਸਹੀ ਗੱਲ।
ਲੈ ਲਓ ਉਦੋਂ ਕਿ ਮੁਰਗੀਖਾਨਾ ਖੋਲ ਲੈਂਦੇ ਆ ਭਾਈ, ਜੇ ਡਰ ਲੱਗਦਾ। ਬਿਲਕੁਲ, ਜੇ ਸੰਸਦ 'ਚ ਡਰ ਲੱਗਦਾ ਫਿਰ ਹਿਸਾਬ ਲਾ ਲਓ ਕਿ ਸਥਿਤੀ ਕੀ ਹੈ। ਸੋ ਇਸ ਲਈ ਹੁਣ ਨਿਸ਼ੀਕਾਂਤ ਦੁਬੇ ਨੂੰ ਇਹਨਾਂ ਨੇ ਹੈ ਨਾ ਜੀ ਮਤਲਬ ਕਿ ਉਹਦੇ ਰਾਹੀਂ ਅੱਗੇ ਵਧਣ ਦਾ ਫੈਸਲਾ ਕੀਤਾ ਕਿ ਨੋਟਿਸ ਦਵਾਤਾ। ਕੱਲ ਰੋਲੇ ਰੱਪੇ ਤੋਂ ਬਾਅਦ 9 ਤਰੀਕ ਤੱਕ ਲਈ ਹੁਣ ਸੰਸਦ ਉੱਠ ਗਈ ਹੈ। 9 ਮਾਰਚ ਨੂੰ ਦੁਬਾਰਾ ਦੂਆ ਗੇੜ ਸ਼ੁਰੂ ਹੋਊਗਾ। ਠੀਕ ਹੈ, ਤੇ ਗੈਪ ਹੈ, ਛੁੱਟੀਆਂ ਨੇ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸੱਤਾਧਾਰੀ ਧਿਰ ਕੋਲ ਤਾਕਤ ਵੀ ਹੈਗੀ, ਗਿਣਤੀ ਵੀ ਹੈਗੀ, ਤੇ ਜੇ ਉਹ ਚਾਹਣ ਤਾਂ ਰਾਹੁਲ ਗਾਂਧੀ ਦੀ ਮੈਂਬਰੀ ਖਾਰਜ ਕਰ ਸਕਦੇ ਨੇ। ਠੀਕ ਹੈ, ਠੀਕ ਹੈ ਨਾ। ਹੁਣ ਤਾਂ ਇੱਥੇ ਸਿਧਾਂਤ ਦੇ ਨਿਯਮ ਦਾ ਤਾਂ ਕੋਈ ਫਾਰਮੂਲਾ ਹੀ ਨਹੀਂਗਾ। ਠੀਕ ਹੈ। ਹੁਣ ਇਹਦੇ ਵਿੱਚ ਸਵਾਲ ਇਹ ਹੈ ਕਿ ਕੀ ਇਹ ਮੈਂਬਰੀ ਖਾਰਜ ਕਰਨ ਤੱਕ ਜਾਣਗੇ? ਪਹਿਲਾਂ ਵੀ ਇਹਦਾ ਇੱਕ ਸਾਹਮਣਾ ਕਰ ਚੁੱਕੇ ਨੇ ਉਹ, ਫਿਰ ਘਰ ਤੱਕ ਖਾਲੀ ਕਰਾਇਆ ਹੈ ਨਾ, ਉਹ ਸਾਰੀ ਪ੍ਰਕਿਰਿਆ। ਫਿਰ ਉਹਦੇ ਲਈ ਉਹ ਦੁਬਾਰਾ ਕੀ ਅਦਾਲਤੀ ਪ੍ਰਕਿਰਿਆ ਰਾਹੀਂ ਇਜਾਜ਼ਤ ਮਿਲੂਗੀ, ਕੀ ਹੋਊਗਾ? ਇਹ ਲੰਬਾ ਪ੍ਰਕਿਰਿਆ ਦਾ ਸਵਾਲ ਜੀ। ਪਰ ਇਸੇ ਨੋਟਿਸ ਦੇ ਵਿੱਚ ਇੱਕ ਕੋਣ ਇਹ ਵੀ ਪਿਆ ਕਿ ਜੇ ਸੱਤਾਧਾਰੀ ਧਿਰ ਚਾਹਵੇ ਤੇ ਉਹ ਗਿਣਤੀ ਪੰਥੀ ਪੰਕੋ ਇਸ ਹੱਦ ਤੱਕ ਵੀ ਜਾਵੇ ਤੇ ਉਹ ਇਸ ਮਤੇ ਨੂੰ ਇਸ ਰੂਪ ਚ ਪ੍ਰਵਾਨ ਕਰਾ ਲਵੇ, ਪਾਸ ਕਰਾ ਲਵੇ ਕਿ ਲਓ ਜੀ ਰਾਹੁਲ ਗਾਂਧੀ ਜੀਵਨ ਭਰ ਚੋਣ ਲੜਨ ਤੇ ਰੋਕ। ਸਹੀ ਹੈ। ਹੁਣ ਇਹ ਬੀਜੇਪੀ ਨੇ ਆਪਣਾ ਜੋੜ ਘਟਾ ਲਾਉਣਾ ਕਾਗਜ਼ ਤੇ ਕਿ ਉਹਦੇ ਨਾਲ ਉਹਨੂੰ ਬੜਾ ਕਰ ਲੈਣਗੇ ਹੈ ਨਾ। ਕੱਲ ਨੂੰ ਅਦਾਲਤੀ ਹੁਕਮਾਂ ਤਹਿਤ ਉਹਨੂੰ ਕੋਈ ਮਨਜ਼ੂਰੀ ਮਿਲ ਜੂ, ਨਹੀਂ ਮਿਲੂ ਤਾਂ ਉਹ ਪਿੱਛੇ ਰਹਿ ਕੇ ਪਾਰਟੀ ਨੂੰ ਨਾ ਕਿਤੇ ਉਹਦੀ ਜਾਨ ਪੈ ਜਾਵੇ ਜਿਹੜੀ ਮਰੀ ਪਈ ਆ ਪਾਰਟੀ। ਸਹੀ ਹੈ, ਬਿਲਕੁਲ। ਜਿਹੜੇ ਲੀਡਰ ਆਪਣੀ ਚਮੜੀ ਬਚਾਉਣ ਦੇ ਲਈ ਬੋਲਦੇ ਹੀ ਨਹੀਂ ਗਏ, ਖੜਦੇ ਹੀ ਨਹੀਂ ਗਏ, ਮੁੱਦਿਆਂ ਤੇ ਆਉਂਦੇ ਹੀ ਨਹੀਂ ਗਏ ਹੈ ਨਾ, ਤੇ ਉਹ ਕਿਤੇ ਉਹ 'ਚ ਨਾ ਜਾਨ ਪੈ ਜਾਵੇ ਮਰੀ ਹੋਈ 'ਚ। ਇਸ ਲਈ ਬੀਜੇਪੀ ਇਹ ਹਿਸਾਬ ਕਿਤਾਬ ਜੇ ਲਾਉਂਦੀ ਫਿਰ ਰਹੀ ਹੈ। ਜੀ ਜੀ। ਆਪਣੇ ਸਿਆਸੀ ਪੰਡਤਾਂ ਨਾਲੋਂ ਸਲਾਹ ਕਰਦੀ ਫਿਰ ਰਹੀ ਹੈ ਕਿ ਸਾਨੂੰ ਕਿੱਥੇ ਤੱਕ ਜਾਣਾ ਚਾਹੀਦਾ, ਕਿਸ ਹੱਦ ਤੱਕ ਜਾਣਾ ਚਾਹੀਦਾ, ਜਾਣਾ ਵੀ ਚਾਹੀਦਾ ਕਿ ਨਹੀਂ। ਕਿਤੇ ਇਹ ਨਾ ਹੋਵੇ ਕਿ ਗਾਂਧੀ ਪਰਿਵਾਰ ਨੂੰ ਵਿਚਾਰਾ ਬਣਾ ਦਿਓ ਤੁਸੀਂ ਲੋਕਾਂ ਦੀ ਨਜ਼ਰਾਂ 'ਚ ਹੈ ਨਾ। ਤੇ ਇਸ ਲਈ ਬੀਜੇਪੀ ਨੇ ਸੋਚ ਕੇ ਫੈਸਲਾ ਕਰਨਾ, ਪਰ ਡਰੀ ਹੋਈ ਜ਼ਰੂਰ ਹੈ ਸਰਕਾਰ। ਜੀ ਬਿਲਕੁਲ। ਸੋ ਇਹ ਚੁਣੌਤੀ ਹੈਗੀ ਹੈ। ਸੋ ਬਿਲਕੁਲ ਜੀ, ਕੱਲ ਦਿਨ ਭਰ ਨਾਰੇ ਗੂੰਜ ਰਹੇ ਸੀ ਪੁਰੀ ਦੇ ਖਿਲਾਫ ਕਿ ਅਸਤੀਫਾ ਦਿਓ, ਪਰ ਚਰਚਾ ਹੈ ਕਿ ਅੱਜ ਨਹੀਂ ਤਾਂ ਕੱਲ ਨੂੰ ਰਾਹੁਲ ਗਾਂਧੀ ਦੀ ਮੈਂਬਰੀ ਖਾਰਜ ਕਰ ਸਕਦੇ ਨੇ। ਹਾਂਜੀ। ਤੇ ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ, ਕਹਿੰਦੇ ਬੀਬੀਆਂ ਦੇ 1000 ਰੁਪਏ ਕਰਕੇ ਇਹਨਾਂ ਨੇ 50 ਏਕੜ ਜ਼ਮੀਨ ਹੀ ਵੇਚਤੀ ਜੀ ਪੰਜਾਬ ਦੀ। ਇਹ ਤਾਂ ਬਹੁਤ ਕੁਝ ਵੇਚਣ ਨੂੰ ਫਿਰਦੇ ਆ ਜਨਾਬ। ਇਹ ਤਾਂ ਖੇਤਾਂ ਨੂੰ ਜਾਣ ਵਾਲੇ ਪੈਸੇ, ਖਾਲਾਂ ਹੈ ਨਾ, ਪਗਡੰਡੀਆਂ, ਸੂਏ, ਕੱਸੀਆਂ, ਜੋ ਕੁਛ ਆ ਜਾਵੇ ਉਹ ਸਾਰਾ ਵੇਚਣ ਨੂੰ ਤਿਆਰ ਨੇ। ਇਹ ਤਾਂ ਪਿੰਡਾਂ ਦੀ ਸ਼ਾਮ ਲੜ ਵੇਚਣ ਨੂੰ ਤਿਆਰ ਨੇ। ਇਹ ਤਾਂ ਪਿੰਡ ਵਾਲੇ ਨੂੰ ਕਹਿੰਦੇ ਨੇ ਕਿ ਸਾਰੇ ਬਿੱਲੇ ਤੁਸੀਂ ਭਰ ਦਿਓ, ਸਾਡੇ ਪੰਚਾਇਤਾਂ ਤੋਂ ਹੀ ਪੈਸੇ ਮੰਗੀ ਜਾਂਦੇ ਨੇ। ਇਹ ਸਭ ਦੇ ਦਰਮਿਆਨ ਇਹਨਾਂ ਦੀ ਨਿਗਾਹ ਹਮੇਸ਼ਾ ਜ਼ਮੀਨਾਂ ਜਾਇਦਾਦਾਂ ਤੇ ਰਹੀ। ਜੀ ਜੀ। ਆਪਾਂ ਕਿੰਨੀ ਵਾਰ ਗੱਲ ਕੀਤੀ, ਗੈਸਟ ਹਾਊਸ, ਰੈਸਟ ਹਾਊਸ ਤੇ ਲੈਂਡ ਪੂਲਿੰਗ ਰਾਹੀਂ ਆਮ ਲੋਕਾਂ ਦੀ ਜ਼ਮੀਨ ਨਾਲ ਖੇਡਣ ਦੀ ਕੋਸ਼ਿਸ਼ ਕੀਤੀ, ਲੋਕ ਖੜੇ ਹੋ ਗਏ। ਦੇਖੋ ਜਥੇਬੰਦਕ ਤੌਰ ਤੇ ਪੰਜਾਬ ਮਜ਼ਬੂਤ ਪਿਆ। ਜੀ ਜੀ। 3 ਖੇਤੀ ਕਾਨੂੰਨ ਦੇ ਅੰਦੋਲਨ ਤੋਂ ਬਾਅਦ ਲੋਕਾਂ ਨੂੰ ਅੰਦੋਲਨ ਲੜਨ ਦੀ ਕਲਾ ਇੱਕ ਵਾਰ ਫਿਰ ਸੁਰਜੀਤ ਹੋ ਕੇ ਸਾਹਮਣੇ ਆਈ ਹੈ। ਪੰਜਾਬ ਜੁਝਾਰੂ ਹੈ। ਬਿਲਕੁਲ। ਮੈਂ ਅਕਸਰ ਗੱਲ ਕਰਦਾ ਹੁੰਦਾ ਕਈ ਵਾਰ ਕਿ ਦੁੱਧ ਨੇ ਦੁੱਧ ਹੀ ਰਹਿਣਾ ਹੈ। ਜੇ ਉਹ ਠੰਡਾ ਪਿਆ ਤਾਂ ਇਹ ਨਾ ਸਮਝੇਗਾ ਕਿ ਹਾਂ ਪਤਾ ਨਹੀਂ ਉਹ ਕੀ ਬਣ ਗਿਆ, ਲੱਸੀ ਬਣ ਗਈ। ਉਹਨੂੰ ਮਾੜੀ ਜਿਹੀ ਸੇਕ ਲੱਗਿਆ ਤੇ ਵਾਲਾ ਆ ਜਾਂਦਾ ਦੁੱਧ। ਵਾਲਾ ਆ ਜਾਂਦਾ, ਬਿਲਕੁਲ ਸਹੀ ਹੈ। ਸੋ ਇਸ ਲਈ ਇਹ ਠੰਡੇ ਪਏ ਦੁੱਧ ਨੂੰ ਤੁਸੀਂ ਲੱਸੀ ਨਾ ਸਮਝੋ। ਪਰ ਸਾਡੇ ਸਿਆਸੀ ਜਮਾਤ ਨੂੰ ਪਤਾ ਨਹੀਂ ਕੀ ਇਹ ਆਦਤ ਪੈ ਗਈ ਹੈ ਕਿ ਸੱਤਾ ਦੇ ਤਾਕਤ ਤੇ ਬੈਠ ਕੇ ਉਹ ਸਾਰਾ ਕੁਝ ਭੁੱਲ ਜਾਂਦੇ। ਜਿਹੜੇ ਕਹਿੰਦੇ ਸੀ ਪਿੰਡਾਂ ਦੀ ਸਮਝ ਆ, ਪਿੰਡਾਂ ਚੋਂ ਚੱਲਦੇ ਆ, ਮੋਟਰ ਤੇ ਸੌਂਦੇ ਆ, ਪਟੇ ਦਾ ਪਤਾ ਮੈਨੂੰ ਹੈ ਨਾ, ਤੇ ਉਹ ਸਾਰਾ ਕੁਝ ਹੁਣ ਸਾਰਾ ਕੁਝ ਨਹੀਂ ਪਤਾ। ਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਲੈਂਡ ਪੂਲਿੰਗ ਦੇ ਮਾਮਲੇ 'ਚ ਜਦੋਂ ਪੰਜਾਬ ਖੜਾ ਹੋਇਆ ਉਹਨੂੰ ਫੈਸਲਾ ਵਾਪਸ ਲੈਣਾ ਪਿਆ। ਪਰ ਕੁਝ ਜ਼ਮੀਨਾਂ ਉਹ ਨੇ ਜਿਹੜੀਆਂ ਸਰਕਾਰੀ ਤੌਰ ਤੇ ਕੋਈ ਮੰਡੀ ਬੋਰਡ ਕੋਲ ਪਈ ਆ, ਕੋਈ ਪਾਵਰਕੌਮ ਕੋਲ ਪਈ ਆ, ਕੋਈ ਕਿਸੇ ਹੋਰ ਵਿਭਾਗ ਕੋਲ ਪਈ ਆ, ਇਹਨਾਂ ਨੇ ਉਹਦੀ ਨਿਸ਼ਾਨਦੇਹੀ ਸ਼ੁਰੂ ਕੀਤੀ ਜੀ। ਹੁਣ ਜਦੋਂ ਇਹ ਮਾਮਲੇ ਆਏ ਤਾਂ ਆਪਾਂ ਕਈ ਵਾਰ ਗੱਲ ਕੀਤੀ ਲੁਧਿਆਣੇ ਦੀ ਪਾਵਰਕੌਮ ਦੀ ਜ਼ਮੀਨਾਂ ਦੀ, ਪਟਿਆਲੇ ਦੇ ਪਾਵਰਕੌਮ ਦੀਆਂ ਜ਼ਮੀਨਾਂ ਦੀ, ਆ ਚੰਡੀਗੜ੍ਹ ਮਹਾਲੀ ਦੇ ਵਿੱਚ ਪਈ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਫਰੂਟ ਮੰਡੀ ਬਣਦੀ ਸੀ, ਏਸੀ ਮੰਡੀ, ਉਹਦਾ ਜ਼ਿਕਰ ਅਕਸਰ ਆਇਆ ਜੀ। ਪਰ ਇਹਦੇ ਉੱਤੇ ਪੰਜਾਬ ਨੇ ਸੰਗਠਨ ਤੌਰ ਦੇ ਉੱਤੇ ਇੱਕ ਹੋ ਕੇ ਲੜਾਈ ਲੜਨ ਦੀ ਪਹਿਲ ਕਦਮੀ ਨਹੀਂ ਕੀਤੀ। ਜਥੇਬੰਦੀਆਂ ਨੂੰ ਜਾਂ ਲੋਕਾਂ ਨੂੰ ਲੱਗਿਆ ਕਿ ਆਪਾਂ ਨੂੰ ਕਿਹੜਾ ਆਪਣੀ ਥੋੜਾ ਡਿਪਾਰਟਮੈਂਟਾਂ ਦੀ ਜ਼ਮੀਨ ਹੈ। ਹਾਂਜੀ ਹਾਂਜੀ ਬਿਲਕੁਲ। ਭਰਾਵੋ ਡਿਪਾਰਟਮੈਂਟ ਕਿਹਦੇ ਨੇ? ਜੇ ਮੰਡੀ ਬੋਰਡ ਦੀ ਜ਼ਮੀਨ ਵਿਕਦੀ ਆ, ਜੇ ਪਾਵਰਕੌਮ ਦੀ ਜ਼ਮੀਨ ਵਿਕਦੀ ਆ, ਤੇ ਸਰਕਾਰ ਨੇ ਅੱਜ ਵੀ ਉਹ ਚੋਂ ਕਮਿਸ਼ਨ ਖਾਣਾ। ਸਹੀ ਹੈ ਨਾ। ਤੇ ਕੱਲ ਨੂੰ ਜਦੋਂ ਉਹਨੂੰ ਫਿਰ ਉਹਨਾਂ ਚੀਜ਼ਾਂ ਦੀ ਲੋੜ ਪਈ ਫਿਰ ਥੋੜੀਆਂ ਜ਼ਮੀਨਾਂ ਨੂੰ ਹੱਥ ਪੈਣਾ। ਜ਼ਮੀਨਾਂ ਤਾਂ ਥੋੜੀਆਂ ਹੀ ਆਉਣੀਆਂ ਕੱਲ ਨੂੰ ਵੀ। ਸਹੀ ਗੱਲ ਹੈ, ਤਾਂ ਪੰਜਾਬ ਦੀ ਹੀ ਨਾ। ਇਹ ਵੀ ਤਾਂ ਕਿਸੇ ਦੀਆਂ ਲਈਆਂ। ਜਿਹੜੀ ਮੰਡੀ ਮਹਾਲੀ ਦੀ ਬਣੀ ਸੀ, ਉਹ ਜਿਹੜੇ ਪਿੰਡ ਦੀ ਜ਼ਮੀਨ ਲਈ ਸੀ ਉੱਥੇ ਕੀ ਕਹਿ ਕੇ ਲਈ ਸੀ, ਉਹਦੇ ਖਿਲਾਫ ਤੁਸੀਂ ਹੁਣ ਉਹਨੂੰ ਦੂਏ ਕਨਵਰਟ ਕਰ ਰਹੇ ਹੋ। ਉਹ ਪਿੰਡ ਚੀਕਦਾ ਰਹਿ ਗਿਆ, ਅਦਾਲਤਾਂ ਦੇ ਗੇੜੇ ਕੱਢ ਰਹੇ ਤੁਸੀਂ। ਸਿੰਦਰ ਜੈਨ ਦੀ ਇੱਕ ਸਾਥੀਆਂ ਨੂੰ, ਉਹਦੇ ਨੇੜਲਿਆਂ ਨੂੰ ਖੁਸ਼ ਕਰਨ ਦੇ ਲਈ
ਦੇ ਦਿਓ ਜੀ ਪੁੱਡਾ ਨੂੰ, ਤੇ ਪੁੱਡਾ ਆ ਕੇ ਦਿੱਲੀ ਵਾਲਿਆਂ ਨੂੰ ਵੇਚ ਕੇ ਪਰੇ ਹੋਵੇ। ਸਹੀ ਗੱਲ। ਕਰਤਾ ਕਰ। ਹੁਣ ਗਲੇ ਦੀ ਹੱਡੀ ਬਣਿਆ ਹੋਇਆ ਬੀਬੀਆਂ ਦਾ 1000 ਰੁਪਇਆ ਜੀ, ਥੋਤੋਂ ਦਿੱਲੀ ਤੋਂ ਲੜ ਕੇ ਪਿੰਡੂ ਵਿਕਾਸ ਫੰਡ ਨਹੀਂ ਲੈ ਹੁੰਦਾ, ਥੋਤੋਂ ਕਰਜ਼ੇ ਵਾਲੇ ਮਸਲੇ ਤੇ ਨਹੀਂ ਕੋਈ ਪੈਰਵੀ ਹੁੰਦੀ, ਥੋਤੋਂ ਜਿਹੜਾ GST ਆਉਣਾ ਸਮੇਂ ਸਿਰ ਉਹਦੇ ਲਈ ਨਹੀਂ ਲੜ ਹੁੰਦਾ, ਹੈਨਾ। ਤੇ ਤੁਸੀਂ ਦਿੱਲੀ ਨਾਲ ਤਾਂ ਆਡਾ ਨਹੀਂ ਲੈ ਪਾ ਰਹੇ ਨਾ। ਤੇ ਤੁਸੀਂ ਪੰਜਾਬ ਦੇ ਸਿਰ ਕਰਜ਼ੇ ਦਾ ਬੋਝ ਵਧਾਉਣ ਲਈ ਤਰਲੋ ਮੱਛੀ ਹੋ ਕੇ ਵੱਧ ਜਾਵੇ, ਸਾਡੀਆਂ ਵੋਟਾਂ ਪੱਕੀਆਂ ਹੋ ਜਾਣ ਬਸ। ਹੁਣ ਇਸੇ ਪ੍ਰਕਿਰਿਆ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਮਾਹਲੀ ਵਾਲੀ ਮੰਡੀ ਆਈ ਜੀ, ਇਸੇ ਪ੍ਰਕਿਰਿਆ ਦੇ ਵਿੱਚ ਲੁਧਿਆਣੇ ਤੇ ਪਟਿਆਲੇ ਵਾਲੀਆਂ ਜ਼ਮੀਨਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਸੀ, ਅਫਸਰਾਂ ਤੋਂ ਡਾਟਾ ਇਕੱਠਾ ਕੀਤਾ ਸੀ। 23 ਨੰਬਰ ਫਾਟਕ ਕੋਲ ਪਈ ਹੈ ਜੀ, ਆ ਬਡੂੰਗਰ ਪਿੰਡ ਕੋਲ ਪਈ ਹੈ ਜੀ, ਆ ਇੱਕ ਇਹਨਾਂ ਦਾ ਸਪੋਰਟਸ ਵਾਲਾ ਕੰਪਲੈਕਸ ਪਿਆ ਜੀ, ਪੁਰਾਣਾ ਬੱਸ ਅੱਡਾ ਪਿਆ ਜੀ ਪਟਿਆਲੇ। ਬਡੂੰਗਰ ਪਿੰਡ ਦੇ ਨੇੜੇ 50 ਏਕੜ ਪਾਵਰਕਾਮ ਦੀ ਜ਼ਮੀਨ, ਪਾਵਰਕਾਮ ਦੇ ਮੁਲਾਜ਼ਮਾਂ ਦੇ ਧਰਨੇ ਪ੍ਰਦਰਸ਼ਨ ਹੜਤਾਲਾਂ ਦੇ ਬਾਵਜੂਦ ਉਹ ਜੀ ਪੁੱਡਾ ਨੂੰ ਤਬਦੀਲ ਕਰਨ ਦਾ ਹੁਕਮ ਹੋ ਗਿਆ। ਹੁਣ ਕੱਲ ਨੂੰ ਕਲੋਨੀ ਕੱਟ ਕੇ ਵੇਚਣਗੇ, ਪ੍ਰਾਈਵੇਟ ਬਿਲਡਰ ਨੂੰ ਵੇਚਣਗੇ, ਕਿਸੇ ਹੋਰ ਦੇ ਹੱਥ ਦੇਣਗੇ, ਇਹਨਾਂ ਦੇ ਹੱਥ। ਜੀ। ਸੋ ਇਹ ਇਸ ਤਰੀਕਾ ਕਰ ਕਿਸੇ ਪਾਸਿਓਂ ਪੈਸਾ ਆ ਜਾਵੇ, ਅਸੀਂ ਬੀਬੀਆਂ ਨੂੰ ਇੱਕ ਵਾਰ 1000 ਰੁਪਇਆ ਪਾ ਕੇ ਅਗਲੀਆਂ ਵੋਟਾਂ ਪੱਕੀਆਂ ਕਰ ਲਿਆ। ਮਤਲਬ ਇੰਨਾ ਪੰਜਾਬ ਨੂੰ ਕਮਜ਼ੋਰ ਤੇ ਲਾਚਾਰ ਸਮਝਣ ਲੱਗ ਪਏ। ਸਹੀ ਗੱਲ। ਸੋ ਇਸ ਲਈ ਪਾਵਰਕਾਮ ਦੇ ਮੁਲਾਜ਼ਮ ਜ਼ਰੂਰ ਜੂਝਦੇ ਨਜ਼ਰ ਆਏ, ਪਰ ਚੰਗਾ ਹੋਵੇ ਕਿ ਜਥੇਬੰਦੀਆਂ ਵੀ ਇਸ ਤੇ ਪਹਿਲ ਕਦਮੀ ਕਰਨ ਕਿ ਜੇ ਕੱਲ ਨੂੰ ਉਹਨਾਂ ਨੂੰ ਗ੍ਰਿਡ ਲਾਉਣੇ ਆ, ਕੁਛ ਲਾਉਣੇ ਆ, ਤਾਂ ਫਿਰ ਤੁਹਾਡੀਆਂ ਜ਼ਮੀਨਾਂ ਨੂੰ ਹੱਥ ਪੈਣਗੇ। ਇਸ ਲਈ ਪਹਿਲਾਂ ਹੀ ਉਹਨਾਂ ਦੀ ਜ਼ਮੀਨਾਂ ਬਚਾ ਲਓ ਤਾਂ ਆਪਣੀਆਂ ਜ਼ਮੀਨਾਂ ਨਾਲ ਬਚੀਆਂ ਰਹਿਣਗੀਆਂ। ਇਹਦੀ ਲੜਾਈ ਦੀ ਲੋੜ ਹੈ, ਪਰ ਸਰਕਾਰ ਹੁਣ ਹਰ ਹਿੱਲੇ ਜ਼ਮੀਨਾਂ ਵੇਚਣ ਦੇ ਰਾਹ ਪੈ ਚੁੱਕੀ ਹੈ। ਅਸਲ ਦੇ ਵਿੱਚ ਜ਼ਮੀਨਾਂ ਕੋਈ ਪੁੱਡਾ ਜਾਂ ਕੋਈ ਹੋਰ ਪੰਜਾਬ ਦਾ ਮੰਤਰੀ ਸੰਤਰੀ ਕੋਈ ਘਰੋਂ ਥੋੜੋ ਲਿਆ ਜਾਂ ਕਿਤੋਂ ਹੋਰ ਕਿਤੋਂ ਮੁਨਾਫੇ 'ਚ ਥੋੜੋ ਖੱਟ ਕੇ ਲਿਆਏ, ਤਾਂ ਪੰਜਾਬ ਦੀਆਂ ਜ਼ਮੀਨਾਂ ਨੇ, ਪਿੰਡਾਂ ਦੀਆਂ ਹੀ ਨੇ, ਲੋਕਾਂ ਦੀਆਂ ਹੀ ਨੇ, ਸਾਂਝੀਆਂ ਹੀ ਨੇ, ਸਰਮਾਇਆ ਹੀ ਹੈ। ਸਰਮਾਇਆ ਵੇਚ ਕੇ ਤੁਸੀਂ ਆਪਦੇ ਵੋਟ ਤੰਤਰ ਲਈ ਜਿਹੜੀ ਚੀਜ਼ ਕਰੋਗੇ ਉਹ ਕੋਈ ਪੰਜਾਬ ਦੇ ਹੱਕ ਦੀ ਗੱਲ ਥੋੜੋ ਆ। ਪਰ ਦੇਖਦੇ ਹਾਂ ਲੋਕ ਇਹਦੇ ਤੇ ਕੀ ਰਿਐਕਟ ਕਰਦੇ ਸ਼ਰਮਾ ਜੀ। ਪਰ ਲੋਕ ਵੀ ਅਸਲ ਦੇ ਵਿੱਚ ਕਿਹੜੀ ਲੜਾਈ ਲੜਨ, ਉਹ ਖੇਤਾਂ ਦੀ ਲੜਾਈ ਲੜਨ, ਪਾਣੀਆਂ ਦੀ ਲੜਾਈ ਲੜਨ, ਪੋਲੀਟੀਕਲ ਰਿਫਾਰਮ ਦੀ ਲੜਾਈ ਲੜਨ, ਜ਼ਮੀਨਾਂ ਛਡਾਉਣ ਦੀ ਲੜਾਈ ਲੜਨ, ਜ਼ਮੀਨਾਂ ਨੂੰ ਬਚਾਉਣ ਦੀ ਲੜਾਈ ਲੜਨ। ਅਸਲ ਦੇ ਵਿੱਚ ਸਰਕਾਰ ਨੇ ਲੜਾਈਆਂ ਸ਼ੁਰੂ ਹੀ ਇੰਨੀਆਂ ਕਰ ਦਿੱਤੀਆਂ ਵੀ ਲੋਕ ਆਪਦੀ એનર્ਜੀ ਸਾਰੀ ਇੱਕ ਪਾਸੇ 'ਚ ਲਾਉਂਦੇ, ਦੂਜੇ ਪਾਸਿਓਂ ਹੋਰ ਜਿਹੜਾ ਉਹ ਕੰਮ ਖੁੱਲ ਜਾਂਦਾ ਫਿਰ ਸਰਕਾਰਾਂ ਦੇ ਲਈ। ਅਗਲੀ ਗੱਲ ਮੰਤਰੀ ਸਾਹਿਬ ਕਹਿ ਰਹੇ ਨੇ, ਕਹਿੰਦੇ ਵੀ ਪਰਾਲੀ ਕਰਕੇ ਪ੍ਰਦੂਸ਼ਣ ਨਹੀਂ ਹੈ। ਇਹ ਕਿਹੜੇ ਸਾਹਿਬ ਨੇ ਜਿਨ੍ਹਾਂ ਨੂੰ ਛੇਤੀ ਸਮਝ ਆ ਗਈ ਇਸ ਗੱਲ ਦੀ? ਕਮਾਲ ਹੈ ਕਿ ਜਿਹੜੀ ਪਾਰਟੀ ਦੇ IT ਸੈੱਲ ਇਸ ਗੱਲ ਦਾ ਮਾਹੌਲ ਬਣਾਉਂਦੇ ਹੁਣ ਦੇਸ਼ 'ਚ ਕਿ ਕਿਸਾਨਾਂ ਦੀ ਪਰਾਲੀ ਕਰਕੇ ਹੀ ਦਿੱਲੀ ਪ੍ਰਦੂਸ਼ਿਤ ਹੁੰਦੀ ਹੈ, ਹੈ ਨਾ, ਉਹਨਾਂ ਦੇ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਪੈਂਦਾ। ਅਸਲ 'ਚ ਤੁਸੀਂ ਡਾਟੇ ਨੂੰ ਲੁਕੋ ਨਹੀਂ ਸਕਦੇ ਅੱਜ ਦੀ ਤਰੀਕ 'ਚ ਜੀ। ਤੁਸੀਂ ਅੱਜ ਦੇ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਅੰਕੜਿਆਂ ਰਾਹੀਂ ਝੂਠ ਬੋਲ ਕੇ ਬਚ ਨਹੀਂ ਸਕਦੇ ਫਿਰ। ਜੀ ਬਿਲਕੁਲ। ਇਸ ਲਈ ਸ਼ਾਇਦ ਮਜਬੂਰੀ ਸੀ ਕਿ ਉਹ ਕੋੜੇ ਬੋਲ ਇਹਨਾਂ ਨੂੰ ਜੀਭ ਤੇ ਲਿਆਉਣੇ ਪਏ, ਉਹ ਸੱਚੇ ਬੋਲ ਇਹਨਾਂ ਨੂੰ ਆਪਣੇ ਬੁੱਲਾਂ ਤੱਕ ਲਿਆਉਣੇ ਪਏ। ਸਹੀ ਗੱਲ। ਇਹ ਜਨਾਬ ਨੇ ਜੀ ਭਾਜਪਾ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ। ਵੈਸੇ ਸ਼ਿਵਰਾਜ ਚੌਹਾਨ ਬਾਰੇ ਮੰਨਿਆ ਜਾਂਦਾ ਕਿ ਉਹਨਾਂ ਨੂੰ ਖੇਤੀ ਦੀ ਬਹੁਤ ਸਮਝ ਹੈ, ਖੇਤੀ ਨਾਲ ਜੁੜੇ ਨੇ। ਉਹ ਸਭ ਨੂੰ ਧਿਆਨ 'ਚ ਹੋਣਾ ਕਿ ਜਦੋਂ ਪੰਜਾਬ ਆਏ ਸੀ ਹੜ੍ਹਾਂ ਦੇ ਦਰਮਿਆਨ, ਤਾਂ ਉਹਨਾਂ ਨੇ ਝੋਨੇ ਦਾ ਉਹ ਪੱਟ ਕੇ ਹੀ ਦੱਸਦਾ ਸੀ ਜੜ ਦੇਖ ਕੇ, ਕਿਉਂਕਿ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਹਾਂ। ਸੋ ਉੱਥੋਂ ਇਹ ਤਾਂ ਪਤਾ ਲੱਗਦਾ ਕਿ ਹਾਂ ਉਹ ਹਵਾਈ ਗੱਲਾਂ ਤਾਂ ਨਹੀਂ ਕਰਦੇ ਪ੍ਰਧਾਨ ਮੰਤਰੀ ਮੰਗ, ਉਹਨਾਂ ਨੂੰ ਧਰਾਤਲ ਦੀ ਸਮਝ ਹੈਗੀ ਹੈ। ਠੀਕ ਹੈ ਨਾ, ਮਤਲਬ ਜਿਵੇਂ BJP 'ਚ ਮੰਨਿਆ ਜਾਂਦਾ ਕਿ ਰਾਜਨਾਥ ਸਿੰਘ ਧਰਾਤਲ ਦੇ ਲੀਡਰ ਹੈਗੇ ਨੇ, ਸਮਝ ਰੱਖਦੇ ਨੇ, ਪਰ ਉਹ ਕਿੰਨੀਆਂ ਸਿਆਸੀ ਮਜਬੂਰੀਆਂ ਹੁੰਦੀਆਂ ਨੇ ਕਿ ਜਿਹੜੀਆਂ ਵੱਖਰੀ ਲੀ ਖਿੱਚ ਕੇ ਤੁਰਨ ਵਾਲਿਆਂ ਨੂੰ ਵੀ ਲਾਈਨ 'ਚ ਤੁਰਨ ਲਾ ਦਿੰਦੀਆਂ ਨੇ। ਸਹੀ ਗੱਲ, ਬਿਲਕੁਲ। ਸੋ ਇਸ ਲਈ ਹੁਣ ਉਹ ਲਾਈਨ 'ਚ ਤੁਰੇ ਹੋਏ ਨੇ, ਉਹੀ ਸ਼ਾਇਦ ਮਜਬੂਰੀਆਂ। ਲੋਕ ਤਾਂ ਸ਼ਿਵਰਾਜ ਚੌਹਾਨ 'ਚੋਂ ਇਹ ਵੀ ਦੇਖਣ ਲੱਗ ਸੀ ਕਿ ਮੋਦੀ ਦਾ ਕੰਪੀਟੀਟਰ ਹੈ ਤੇ ਮੋਦੀ ਨਾਲੋਂ ਵਧੀਆ ਸੂਬੇ ਦੀ ਅਗਵਾਈ ਕਰਕੇ ਆਇਆ। ਸੋ ਪਰ ਮਤਲਬ ਅਜੇ ਅਗਲੇ ਦੀ ਚੱਲ ਰਹੀ ਹੈ ਤੇ ਇਸ ਲਈ ਅਗਲਾ ਲਾਈਨ 'ਚ ਖੜਾ ਹੈ। ਜੀ ਸਹੀ ਹੈ। ਪਰ ਕੱਲ ਜਦੋਂ ਇਹ ਸਵਾਲ ਆਇਆ ਪ੍ਰਦੂਸ਼ਣ ਦਾ, ਤੇ ਸੰਸਦ 'ਚ ਸ਼ਿਵਰਾਜ ਚੌਹਾਨ ਨੇ ਇਸ ਗੱਲ ਦਾ ਜਵਾਬ ਦਿੱਤਾ ਕਿ ਪਰਾਲੀ ਸਾੜਨਾ ਹੀ ਪ੍ਰਦੂਸ਼ਣ ਦਾ ਮੁੱਖ ਕਾਰਨ ਨਹੀਂ ਹੈਗਾ। ਜੀ ਜਾਂ ਇਕਲੌਤਾ ਇਹ ਕਾਰਨ ਨਹੀਂ ਹੈਗਾ। ਇੱਥੋਂ ਤੱਕ ਉਹਨਾਂ ਨੇ ਹਵਾਲਾ ਦਿੱਤਾ ਕਿ ਦਿੱਲੀ ਦੇ ਵਿੱਚ NCR ਦੇ ਵਿੱਚ ਜਿਹੜਾ ਪ੍ਰਦੂਸ਼ਣ ਆ ਉਹਦੇ ਵਿੱਚ ਪਰਾਲੀ ਦੇ ਧੂਏ ਦਾ ਮਹਿਜ 5% ਹੈ। ਠੀਕ ਹੈ। ਮਤਲਬ ਫਸਲ ਦੀ ਰਹਿੰਦ ਖੂੰਹਦ, ਇਹ ਸਾਰਾ ਜਿਹੜੀ ਅੱਗ ਲੱਗਣ ਵਾਲੀ ਪ੍ਰਕਿਰਿਆ, ਇਹਦਾ ਯੋਗਦਾਨ 5% ਹੈ। ਮਤਲਬ 95% ਵਾਲੇ ਨੂੰ ਕਿੱਦਾਂ ਕਟਹਿਰੇ 'ਚ ਖੜਾ ਕਰੋਗੇ, ਦੱਸ ਦਿਓ ਬਸ। ਸਹੀ ਹੈ। ਤੁਸੀਂ ਤਾਂ ਵੀ ਇਹ ਕਿਹਾ ਕਿ ਇਹਦਾ ਯੋਗਦਾਨ 5% ਹੈ, ਤੁਸੀਂ ਇਹ ਨਹੀਂ ਦੱਸਿਆ ਕਿ 95% ਕਿਹਦਾ ਯੋਗਦਾਨ ਹੈ। ਨਹੀਂ ਦੱਸ ਕਦੇ ਵੀ। ਮੰਤਰੀ ਸਾਹਿਬ ਇਹ ਵੀ ਗਿਣਾ ਸਕਦੇ ਸੀ, ਖੇਤੀਬਾੜੀ ਮੰਤਰੀ ਹੋ, ਤੁਸੀਂ ਇਹ ਗਿਣਾਉਂਦੇ ਕਿ ਵੀ 95% ਦਿੱਲੀ 'ਚ ਪ੍ਰਦੂਸ਼ਣ ਇਹਨਾਂ ਕਾਰਨ ਹੈ। ਆਪਣੇ ਆਪ ਪਤਾ ਲੱਗਦਾ ਕਿ 5% ਪਿੱਛੇ ਖੇਤੀ ਵਾਲਾ, ਤੁਸੀਂ ਪਰ ਤਾਂ ਵੀ ਖੇਤੀ ਵਾਲਾ 5% ਗਿਣਾਇਆ ਜੀ। ਤੇ 95% ਨੂੰ ਕਿਉਂ ਕਟਹਿਰੇ 'ਚ ਨਹੀਂ ਖੜਾ ਕਰਦੇ? ਉਹਦੇ ਲਈ IT ਸੈੱਲ ਕੋਲ ਅੱਖਰ ਮੁੱਕ ਜਾਂਦੇ ਨੇ। ਹਾਂਜੀ ਬਿਲਕੁਲ। ਉਹਦੇ ਲਈ ਅਦਾਲਤਾਂ ਦੇ ਵਿੱਚ ਕਾਗਜ਼ ਸਿਆਹੀ ਮੁੱਕ ਜਾਂਦੀ ਹੈ।
ਕਰੋ ਕਾਰਵਾਈ। ਕਿਉਂ ਨਹੀਂ ਕਰਦੇ? ਕਿਉਂਕਿ ਉਹ ਤੁਹਾਨੂੰ ਪਾਰਟੀ ਫੰਡ ਦਿੰਦੇ ਨੇ, ਉਹ ਜਿਹੜਾ PM ਕੇਅਰ ਫੰਡ ਹੈ ਉਹਦੇ ਵਿੱਚ ਹਿੱਸਾ ਪਾਉਂਦੇ ਨੇ, ਤੇ ਇਸ ਲਈ ਉਹਨਾਂ ਖਿਲਾਫ ਨੈਰੇਟਿਵ ਨਹੀਂ। ਕਿਸਾਨ ਆ ਕੇ ਤੁਹਾਨੂੰ ਬਾਤ ਪੁੱਛਦੇ ਨੇ, ਦਿੱਲੀ 'ਚ ਘੇਰਾ ਪਾ ਲੈਂਦੇ ਨੇ, ਸਵਾਲ ਕਰਦੇ ਹੈ ਨਾ, ਤੇ ਤੁਹਾਨੂੰ ਸਵਾਲ ਕਰਦੇ ਨੇ, ਤੁਹਾਨੂੰ ਝੁਕਾ ਲੈਂਦੇ ਨੇ, ਇਸ ਲਈ ਤੁਹਾਨੂੰ ਰੜਕਦੇ ਨੇ ਜਨਾਬ। ਸੋ ਇਹ ਦੋਹਰੀ ਸਿਆਸਤ ਨਾ ਕਰੋ। ਜੇ ਸੱਚਮੁੱਚ ਤੁਸੀਂ ਇਹ ਗੱਲ ਮੰਨਦੇ ਹੋ, ਵੈਸੇ ਗਣਾਏ ਕਿ ਅਸੀਂ ਇੰਨੀਆਂ ਮਸ਼ੀਨਰੀਆਂ ਦੇ ਰਹੇ ਹਾਂ ਪਰਾਲੀ ਨੂੰ ਸੰਭਾਲਣ ਲਈ, ਇੰਨਾ ਪੈਸਾ, ਹੁਣ ਉਹ ਕਿਹੜੀ ਮਸ਼ੀਨਰੀ ਤੇ ਕਿੱਥੇ ਖਪਾਉਣੀ, ਕਿੰਨੇ ਦੀ ਤੁਰਦੀ ਹੈ ਤੇ ਕਿੰਨੇ ਦੀ ਵਿਕਦੀ ਹੈ। ਔਰ ਰਾਜੀਵ ਗਾਂਧੀ ਵਾਲਾ ਫਾਰਮੂਲਾ ਕਿ 1 ਰੁਪਈਆ ਚੱਲ ਕੇ ਥੱਲੇ 5 ਪੈਸੇ ਹੋ ਜਾਂਦਾ, ਤੁਹਾਡੇ ਵਾਲੇ ਟਾਈਮ 'ਚ ਤਾਂ 5 ਪੈਸੇ ਵੀ ਰਹਿ ਗਿਆ ਕਿ ਨਹੀਂ ਰਹਿ ਗਿਆ, ਜਾਂਚ ਕਰ ਲਓ। ਕੱਟੜ ਇਮਾਨਦਾਰ ਜਦੋਂ ਸ਼ਬਦ ਵਰਤਣੇ ਪੈ ਜਾਣ ਇਹਨਾਂ ਤੋਂ ਲੈ ਕੇ ਮਤਲਬ ਕੇਜਰੀਵਾਲ ਤੱਕ ਨੂੰ, ਤਾਂ ਇਹਦਾ ਮਤਲਬ ਜਦੋਂ ਤੁਹਾਨੂੰ ਇਹ ਕਹਿਣਾ ਪੈਂਦਾ ਸੀ ਕੱਟੜ ਇਮਾਨਦਾਰ, ਇਮਾਨਦਾਰ ਆਪਣੇ ਆਪ 'ਚ ਪੂਰਨ ਹੁੰਦਾ, ਸੰਪੂਰਨ ਹੁੰਦਾ। ਸਹੀ ਗੱਲ। ਇਹਦਾ ਮਤਲਬ ਧੱਕੇ ਨਾਲ ਜੇ ਤੁਸੀਂ ਇਮਾਨਦਾਰੀ ਸਾਬਤ ਕਰਨਾ ਚਾਹੁੰਦੇ ਹੋ ਤਾਂ ਇਹਦਾ ਮਤਲਬ ਤੁਸੀਂ ਕੁਝ ਲੁਕੋ ਵੀ ਰਹੇ ਹੋ। ਸੋ ਇਹ ਗੱਲ ਤਾਂ ਜੱਗ ਜ਼ਾਹਰ ਹੈ ਜੀ। ਇਹਦਾ ਮਤਲਬ ਇਹ ਨਹੀਂਗਾ ਕਿ ਪਰਾਲੀ ਸਾੜਨੀ ਵਾਜਬ ਹੈ ਜੀ, ਪਰਾਲੀ ਨਹੀਂ ਸਾੜਨੀ ਚਾਹੀਦੀ, ਪਰ ਉਹਦਾ ਹੱਲ ਹੋਣਾ, ਪਰ ਉਸ ਦਾ ਹੱਲ ਕੀ ਹੈ ਇਹ ਸਰਕਾਰਾਂ ਨੇ ਦੱਸਣਾ, ਸਰਕਾਰਾਂ ਨੇ ਕਰਨਾ ਹੈ। ਉਹ ਕੇਜਰੀਵਾਲ ਵਾਲਾ ਡੱਬਾ ਅੱਜ ਤੱਕ ਨਹੀਂ ਲੱਭਿਆ ਜਿਹੜਾ ਉਹ ਕਹਿੰਦੇ ਸੀ ਜੀ ਖੇਤ ਮੇਂ 1 ਲੀਟਰ में मिलाओ, पानी में मिलाने के बाद ਸਾਰਾ ਵਿੱਚੇ ਮਿਲ ਜਾਊ। ਕਿੱਥੇ ਗਿਆ ਉਹ ਫਾਰਮੂਲੇ? ਉਹ ਪੁੱਛ ਲਓ, ਉਹਨੂੰ ਪੁੱਛ ਲਓ। ਬਿਲਕੁਲ। ਤੇ ਨਾਲੇ ਸ਼ਰਮਾ ਜੀ ਗੱਲ ਇਹ ਅਸਲ ਦੇ ਵਿੱਚ ਜਿਹੜੀ ਮਸ਼ੀਨਰੀ ਮੁਹੱਈਆ ਕਰਾਉਂਦੇ ਆ, ਲੱਖ ਦੀ ਜਿਹੜੀ ਮਸ਼ੀਨਰੀ ਹੈ 1.5 ਲੱਖ ਦੀ, ਉਹ 2.5 ਲੱਖ ਦੀ ਮਿਲਦੀ ਹੈ ਕਿਸਾਨ ਨੂੰ, ਤੇ 1.5 ਲੱਖ ਦੀ ਤਾਂ ਮਾਰਕੀਟ ਦੇ ਵਿੱਚ ਅਵੇਲੇਬਲ ਹੈ, ਉਪਲਬਧ ਹੈ, ਤੇ ਉਹ ਕਹਿੰਦੇ 2.5 ਲੱਖ ਦੀ ਲਓ ਤੇ ਤੁਹਾਨੂੰ 80,000 ਸਬਸਿਡੀ। ਕਿਸਾਨ ਨੂੰ ਤਾਂ ਫਿਰ ਵੀ ਉਹ 1,70,000 ਦੀ ਪੈਗੀ। ਉਹ ਮਤਲਬ ਉਹ ਰਾਜੀਵ ਗਾਂਧੀ ਵਾਲੀ ਗੱਲ ਬਿਲਕੁਲ ਸਹੀ ਹੈ ਵੀ ਉਹ ਜਿਹੜੀਆਂ ਚੀਜ਼ਾਂ ਨੇ ਨਾ, ਉਹ ਪੈਸਾ ਰੁਪਈਆ ਤੁਰਦਾ ਸੈਂਟਰ ਤੋਂ ਤੇ 10 ਪੈਸੇ ਰਹਿ ਜਾਂਦਾ। ਉਹੀ ਗੱਲ ਆ ਹੁਣ ਵੀ, ਉਹ ਬਦਲਿਆ ਨਹੀਂ ਕੋਈ ਬਾਹਲਾ, ਜਿਹੜੇ ਆਪਾਂ ਕਹਿੰਦੇ ਸਾਰਾ ਕੁਝ ਬਦਲ ਕੇ ਚੁੱਕਿਆ। ਤੇ ਜਾਂਦੇ ਗੱਲ ਕਰੀਏ ਪੰਜਾਬ ਦੀ, ਪੰਜਾਬ ਆਪਣੇ ਆਪ ਦੇ ਵਿੱਚ ਇੱਕ ਬੜੀ ਅਜਿਹੀ ਸੱਭਿਅਤਾ ਜਿਹਦੇ ਤੇ ਮਾਣ ਕੀਤਾ ਜਾ ਸਕਦਾ। ਪੰਜਾਬ ਅਜਿਹੀ ਤਹਿਜ਼ੀਬ ਹੈ ਜਿਹਦੇ ਵਿੱਚੋਂ ਹਮੇਸ਼ਾ ਭਾਈਚਾਰਕ ਤੌਰ ਤੇ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿੰਦੇ ਨੇ। ਏਕੇ ਦੀ ਇੱਕ ਹੋਰ ਮਿਸਾਲ ਕਾਇਮ ਕਰਤੀ ਪੰਜਾਬੀਆਂ ਨੇ ਜੀ। ਪ੍ਰਵੀਨ ਜੀ, ਪਿਛਲੇ 3-4 ਦਿਨ, ਹਫ਼ਤੇ ਖੰਡ ਦੇ ਵਿੱਚ 2-3 ਘਟਨਾਵਾਂ ਪੰਜਾਬ ਦੀਆਂ ਅਜਿਹੀਆਂ ਸੀਗੀਆਂ ਜਿਨ੍ਹਾਂ ਨੇ ਸਾਡਾ ਸਿਰ ਉੱਚਾ ਕੀਤਾ ਜੀ ਜੀ। ਇੱਕ ਮਤਲਬ ਕਿ ਜਿਹੜੀ ਕਬਰਸਤਾਨ ਹੁੰਦੀ ਹੈ ਉਹਨੂੰ ਜਾਣ ਵਾਲੀ ਥਾਂ ਸੀ, ਤੇ ਉਹਨੂੰ ਜਾਣ ਲਈ ਰਸਤਾ ਨਹੀਂ ਸੀਗਾ, ਬੱਟ ਹੀ ਸੀ। ਉਹ ਬੱਟ ਨੂੰ ਪਹੀ 'ਚ ਬਦਲਿਆ, ਕਿਸਾਨ ਨੇ ਆਪਣੇ ਖੇਤ 'ਚੋਂ ਥਾਂ ਦਿੱਤੀ ਜੀ ਜੀ, ਹੈ ਨਾ। ਤੇ ਇਹ ਕਿਸਾਨ ਪਰਿਵਾਰ ਨੇ ਇੱਕ ਵੱਡੀ ਪਹਿਲ ਕਦਮੀ ਕੀਤੀ। ਫਿਰ ਸੰਗਰੂਰ ਵਾਲਾ ਮਾਮਲਾ ਸਾਹਮਣੇ ਆਇਆ ਕਿ ਪਿੰਡ ਦੇ ਵਿੱਚ 2500 ਦੇ ਕਰੀਬ ਆਬਾਦੀ ਆ, ਤੇ ਉਹਦੇ ਵਿੱਚੋਂ 15-20 ਘਰ, ਮਤਲਬ 150-200 ਦੇ ਕਰੀਬ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਨੇ ਉਸ ਪਿੰਡ 'ਚ। ਉਹਨਾਂ ਨੂੰ ਨਵਾਜ਼ ਅਦਾ ਕਰਨ ਲਈ ਕੋਈ ਥਾਂ ਨਹੀਂ ਸੀ, 8-10 ਕਿਲੋਮੀਟਰ ਪਰਾਂ ਜਾਣਾ ਪੈਂਦਾ ਸੀ। ਪਿੰਡ ਦੇ ਹਿੰਦੂ ਪਰਿਵਾਰ ਦੇ 2 ਭਰਾਵਾਂ ਨੇ ਆਪਣੀ ਜ਼ਮੀਨ ਉਹ ਦਾਨ ਹੀ ਨਹੀਂ ਕੀਤੀ, ਬਲਕਿ ਪਿੰਡ ਨੇ ਪੈਸਾ ਇਕੱਠਾ ਕਰਕੇ ਮਸੀਤ ਬਣਾ ਕੇ ਵੀ ਦਿੱਤੀ, ਤੇ ਉੱਥੇ ਪਹਿਲੀ ਨਵਾਜ਼ ਵੀ ਅਦਾ ਹੋ ਗਈ ਹੈ ਨਾ। ਸ਼ਾਹੀ ਇਮਾਮ ਆਏ ਉਦਘਾਟਨ ਕਰਨ ਲਈ। ਸੋ ਇਹ ਮਿਸਾਲ ਦੇਸ਼ ਭਰ ਦੇ ਲਈ ਉਹਨਾਂ ਧਿਰਾਂ ਨੂੰ ਸ਼ੀਸ਼ਾ ਦਿਖਾਉਣ ਲਈ ਸੀ ਕਿ ਦੇਖੋ, ਜਿੱਥੇ ਤੁਸੀਂ ਨਫ਼ਰਤ ਦੀ ਅੱਗ ਫੈਲਾਉਂਦੇ ਹੋ, ਉੱਥੇ ਅਸੀਂ ਪਿਆਰ ਦੇ ਬੀਜ ਬੀਜਦੇ ਹਾਂ, ਹੈ ਨਾ। ਤੇ ਇਸੇ ਕੜੀ ਨੂੰ ਕਾਇਮ ਰੱਖਦਿਆਂ ਹੋਇਆਂ ਕੱਲ ਮੇਰੇ ਸਾਹਮਣੇ ਆਈ ਘਟਨਾ ਮੋਹਾਲੀ ਦੀ। ਮੋਹਾਲੀ ਦਾ ਪਿੰਡ ਹੈ ਝਾਮਪੁਰ ਜੀ। ਪਿੰਡ ਤਾਂ ਹੁਣ ਕਾਹਦੇ ਰਹਿ ਗਏ, ਮਤਲਬ ਨਾਂ ਦੀ ਪਿੰਡ ਰਹਿ ਗਏ ਵਿਚਾਰੇ, ਉਹ ਤਾਂ ਹੈ ਨਾ ਕਲੋਨੀਆਂ 'ਚ ਬਦਲ ਗਏ। ਸੋ ਉਹਨਾਂ ਕੋਲ ਲੈ ਦੇ ਕੇ ਆਪਣਾ ਤਾਂ ਕੁਝ ਬਚਿਆ ਨੀ ਗਾ। ਤੇ ਉਹ ਪਿੰਡ ਦੇ ਵਿੱਚ ਠੀਕ ਠਾਕ ਹਿੰਦੂ ਭਾਈਚਾਰਾ ਵੀ ਰਹਿੰਦਾ ਹੈ, ਤੇ ਅੱਜ ਕੱਲ ਬਾਹਰੋਂ ਆ ਕੇ ਵੀ ਲੋਕ ਵਸੀ ਜਾਂਦੇ ਨੇ ਇੱਥੇ ਕੰਮ ਕਾਰ ਦੇ ਲਈ, ਫਿਰ ਹੈ ਨਾ। ਤੇ ਉਹਨਾਂ ਚੋਂ ਵੀ ਕਈ ਹਿੰਦੂ ਧਰਮ ਨਾਲ ਸੰਬੰਧਿਤ ਨੇ। ਸੋ ਇਸ ਲਈ ਉੱਥੇ ਇੱਛਾ ਸੀ ਕਿ ਵੀ ਪਿੰਡ ਦੇ ਵਿੱਚ ਘੱਟੋ ਘੱਟ ਕੋਈ ਮੰਦਿਰ ਹੋਵੇ, ਕੋਈ ਧਾਰਮਿਕ ਸਥਾਨ ਹੋਵੇ ਜਿੱਥੇ ਆਪਾਂ ਆਪਣੀ ਪੂਜਾ ਅਰਚਨਾ ਕਰ ਸਕੀਏ। ਹਾਂਜੀ। ਉਹਦੇ ਲਈ ਪਰ ਜ਼ਮੀਨ ਕੋਈ ਨਹੀਂ ਸੀ ਪਿੰਡ ਦੇ ਵਿੱਚ, ਕੋਈ ਅਜਿਹੀ ਥਾਂ ਨਹੀਂ ਸੀ ਕੋਈ ਜੀ। ਤੇ ਥਾਂ ਪਿੰਡ ਦੇ ਮੁਸਲਮਾਨ ਭਾਈਚਾਰੇ ਕੋਲ ਖਾਸੀ ਆ। ਤੇ ਕਹਿੰਦੇ ਕਿ ਜਿਹੜੀ ਮੰਦਿਰ ਬਣਾਉਣ ਦੀ ਇੱਛਾ ਰੱਖਣ ਵਾਲੇ ਲੋਕ ਸੀ, ਉਹ ਇੱਕ ਕਮੇਟੀ ਬਣ ਗਈ। ਉਹਨਾਂ ਚੋਂ 1-2 ਪਰਿਵਾਰਾਂ ਨੇ ਉਸ ਮੁਸਲਮਾਨ ਪਰਿਵਾਰ ਤੱਕ ਪਹੁੰਚ ਕੀਤੀ। ਹੁਣ ਪਹੁੰਚ ਦਾ ਇਰਾਦਾ ਤਾਂ ਇਹੀ ਸੀ ਕਿ ਬਾਈ ਜੇ ਤੂੰ ਮੰਦਿਰ ਲਈ ਕੁਝ ਸੇਵਾ ਕਰ ਦੇਵੇਂ, ਕੁਝ ਸਸਤੀ ਕਰ ਦੇਵੇਂ, ਕੁਝ ਹੈ ਨਾ, ਥੋੜੀ ਬਹੁਤ ਜਿੰਨੀ ਅਸੀਂ ਪੈਸੇ ਪਾ ਸਕਦੇ ਲੈ ਲਈ। ਕਿਉਂਕਿ ਅਸਲ 'ਚ ਕੀ ਆ ਕਿ ਮੋਹਾਲੀ 'ਚ ਤਾਂ ਇੰਚਾਂ 'ਚ ਰੇਟ ਆ ਜ਼ਮੀਨ ਦਾ, ਹੈਗਾ ਬਿਲਕੁਲ। ਤੇ ਇਸ ਲਈ ਉਹ ਵੀ ਪੂਰਤੀ ਕਰਨੀ ਔਖੀ ਹੁੰਦੀ ਹੈ ਕਿ ਹਾਂ ਪੈਸੇ ਕਿੱਥੋਂ ਆਉਣਗੇ ਇੰਨੇ। ਸੋ ਇਹ ਸਾਰੀ ਪ੍ਰਕਿਰਿਆ ਜਦੋਂ ਉਸ ਪਰਿਵਾਰ ਤੱਕ ਪਹੁੰਚ ਕੀਤੀ ਗਈ, ਤੇ ਉਸ ਪਰਿਵਾਰ ਨੇ ਸ਼ਾਹੀ ਇਮਾਮ ਨਾਲ ਸਲਾਹ ਕੀਤੀ ਕਿ ਜੀ ਏਦਾਂ ਸਾਡੇ ਪਿੰਡ ਦੇ ਹਿੰਦੂ ਭਾਈਚਾਰੇ ਨੇ ਸਾਡੇ ਨਾਲ ਗੱਲ ਕੀਤੀ, ਅਸੀਂ ਕੀ ਕਰੀਏ ਜੀ। ਉਹ ਤੇ ਸ਼ਾਹੀ ਇਮਾਮ ਨੇ, ਮੈਨੂੰ ਲੱਗਦਾ ਚਾਹੇ ਆ ਤਾਜੀ ਘਟਨਾ ਜਿਹੜੀ ਸੰਗਰੂਰ ਵਾਲੀ ਸੀ ਉਹਦਾ ਅਸਰ ਵੀ ਸੀ, ਹੁੰਦਾ ਹੀ ਹੈ ਨਾ, ਕਈ ਵਾਰ ਉਹ ਵੀ ਹੁੰਦਾ। ਤੇ ਦੂਜਾ, ਜਿਸ ਵਤੀਰਾ ਦੇਸ਼ ਭਰ ਦੇ ਵਿੱਚ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਨੂੰ ਹੋ ਰਿਹਾ ਹੈ,
ਉਹਦੇ ਬਦਲ 'ਚ ਪੰਜਾਬ 'ਚ ਜਿਹੀ ਜਿਹੀ ਇੱਕ ਸੁਰਤ ਹੈ, ਇਹੀ ਕਾਰਨ ਹੈ ਕਿ ਦੂਏ ਸੂਬਿਆਂ ਦੇ ਭੱਜ ਕੇ ਵੀ ਇੱਧਰ ਨੂੰ ਆਉਂਦੇ ਨੇ। ਸਹੀ ਗੱਲ। ਜਦੋਂ ਕਿ ਉਹਦੇ ਨਾਲ ਇੱਥੇ ਦਾ ਤਵਾਜ਼ਨ ਵੀ ਵਿਗੜ ਰਿਹਾ ਤੇ ਮਾਹੌਲ ਵੀ ਕਈ ਵਾਰ ਪ੍ਰਭਾਵਿਤ ਹੁੰਦਾ। ਪਰ ਉਹਦੇ ਬਾਵਜੂਦ ਵੀ ਮਤਲਬ ਸ਼ਾਹੀ ਇਮਾਮ ਨੇ ਇਸ ਗੱਲ ਨੂੰ ਬਹੁਤ ਵੱਡੇ ਪੱਧਰ ਤੇ ਲਿਆ ਤੇ ਉਹਨਾਂ ਨੇ ਉਸ ਮੁਸਲਮਾਨ ਪਰਿਵਾਰ ਨੂੰ ਕਿਹਾ ਕਿ ਇਹ ਤੋਂ ਵੱਡਾ ਮੌਕਾ ਤੁਹਾਡੇ ਕੋਲ ਚੰਗੀ ਕਾਰਜ ਲਈ, ਸਰਬੱਤ ਦੇ ਭਲੇ ਲਈ ਹੋਰ ਕਿਹੜਾ ਹੋਊਗਾ। ਤੇ ਉਹਨਾਂ ਨੇ ਕਹਿੰਦੇ ਕਿ ਉਹਨਾਂ ਨੂੰ ਉਦਾਹਰਨ ਦਿੱਤੀ ਕਿ ਤੁਸੀਂ ਦੁਬਈ ਵਰਗੇ ਜਾਂ ਹੋਰ ਉਹਨਾਂ ਮੁਸਲਮਾਨ ਮੁਲਕਾਂ 'ਚ ਦੇਖੋ, ਜਿਹੜੇ ਇਸਲਾਮ ਵਾਲੇ ਬਹੁਤ ਗਿਣਤੀ ਮੁਲਕ ਨੇ, ਉੱਥੇ ਵੀ ਗੁਰੂ ਘਰ ਤੇ ਮੰਦਿਰ ਬਣੇ ਹੋਏ ਨੇ। ਤੇ ਫਿਰ ਆਪਣਾ ਤਾਂ ਵੈਸੇ ਹੀ ਸਾਂਝਾ ਮੁਲਕ ਹੈ ਕਹਿੰਦੇ। ਤੇ ਫਿਰ ਉਸ ਪਰਿਵਾਰ ਨੇ 350 ਗਜ ਜੀ, ਮਤਲਬ ਤੁਸੀਂ ਹਿਸਾਬ ਲਾ ਲਓ, ਇਹ ਬਣ ਗਏ ਕਰੀਬ 16 ਮਰਲੇ। ਠੀਕ ਹੈ ਜੀ। ਇਹ ਜ਼ਮੀਨ 80 ਤੋਂ 90 ਲੱਖ ਦੀ ਬਣਦੀ ਆ। ਵਾਹ। 80 ਤੋਂ 90 ਲੱਖ ਦੀ ਜ਼ਮੀਨ ਉਸ ਮੁਸਲਿਮ ਪਰਿਵਾਰ ਨੇ ਹਿੰਦੂ ਮੰਦਿਰ ਦੀ ਉਸ ਕਮੇਟੀ ਨੂੰ ਸੌਂਪ ਦਿੱਤੀ ਦਾਨ ਦੇ ਵਿੱਚ ਕਿ ਜੀ ਇੱਥੇ ਮੰਦਿਰ ਬਣਾਓ। ਠੀਕ ਹੈ। ਤੇ ਇਹੀ ਨਹੀਂ, ਉਹ ਕਹਿੰਦੇ ਕਿ ਅਸੀਂ ਸਾਰੇ ਮੁਸਲਿਮ ਪਰਿਵਾਰ ਬਰਾਬਰ, ਜਿੰਨਾ ਤੁਸੀਂ ਸੇਵਾ ਪਾਓਗੇ ਇਹਦੀ ਇਮਾਰਤ ਬਣਾਉਣ ਲਈ ਸਾਡਾ ਬਰਾਬਰ ਯੋਗਦਾਨ ਦਿਓ। ਉਹ ਬਰਾਬਰ ਦਾਨ ਦੇ ਰਹੇ ਨੇ। ਸੋ ਇਹ ਮਿਸਾਲ ਪੰਜਾਬ 'ਚ ਹੀ ਦੇਖਣ ਨੂੰ ਮਿਲਦੀ ਹੈ, ਇੱਕ ਤੋਂ ਬਾਅਦ ਇੱਕ ਕੜੀ ਦੇ ਵਿੱਚ। ਸੋ ਇਸ ਲਈ ਇਹ ਦੁਨੀਆ ਦੇ ਵਿੱਚ, ਦੇਸ਼ ਦੇ ਵਿੱਚ ਖਾਸ ਕਰਕੇ ਫਿਰਕੂਵਾਦੀ ਸਿਆਸਤ ਕਰਨ ਵਾਲਿਆਂ ਨੂੰ ਸ਼ੀਸ਼ਾ ਦਿਖਾਉਣ ਵਾਲੀ। ਹਾਂਜੀ, ਬਿਲਕੁਲ ਇਸੇ ਕਰਕੇ ਨਿਆਰਾ ਜੀ ਇਹ ਧਰਤੀ, ਇਸੇ ਕਰਕੇ ਇੱਥੋਂ ਦੇ ਲੋਕ ਨਿਆਰੇ ਨੇ ਦੁਨੀਆ ਭਰ ਨਾਲੋਂ। ਇੱਥੇ ਜੇ ਇਸ ਤਰ੍ਹਾਂ ਦੀ ਹੈ ਇਨਸਾਨੀਅਤ ਹੈ, ਭਾਵਨਾ ਹੈ, ਭਾਈਚਾਰਕ ਸਾਂਝ ਹੈ, ਤਾਂ ਹੀ ਇਹਦੀਆਂ ਗੱਲਾਂ ਕਰਦੇ ਨੇ ਇਸ ਧਰਤੀ ਦੀਆਂ, ਸੋਹਣੇ ਪੰਜਾਬ ਦੀਆਂ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।